ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਬਦਲਾਅ ਵਾਲਿਆਂ ਦੀ। ਇਹਨਾਂ ਨੇ ਕਿਸਾਨਾਂ ਦੇ ਲਈ ਰਾਜਧਾਨੀ ਚੰਡੀਗੜ੍ਹ ਦੇ ਦਰਵਾਜ਼ੇ ਵੀ ਕਹਿੰਦੇ ਬੰਦ ਕਰਤੇ। ਪ੍ਰਵੀਨ ਜੀ, ਅੱਜ ਚੰਡੀਗੜ੍ਹ 'ਚ ਵੱਡਾ ਧਰਨਾ ਸੀ, ਠੀਕ ਹੈ। ਵੱਡੀ ਕਾਲ ਸੀ ਕਿਸਾਨ ਜਥੇਬੰਦੀਆਂ ਦੀ। ਪਿਛਲੇ ਦਿਨੀ ਪੰਨੂ ਪੰਦੇਰ ਹੋਰਾਂ ਦੀ ਜਥੇਬੰਦੀ ਮਿਲ ਕੇ ਵੀ ਗਈ ਹੈ ਮੁੱਖ ਮੰਤਰੀ ਨੂੰ, ਤੇ ਜੀ ਸਰਕਾਰ ਤਾਂ ਕਹਿੰਦੀ ਸੀ ਬੜੀ ਤਸੱਲੀ ਬਖਸ਼ ਗੱਲਬਾਤ ਹੋਈ ਹੈ, ਪਰ ਉਹ ਕਹਿੰਦੇ ਕੋਈ ਸਾਨੂੰ ਭਰੋਸਾ ਨਹੀਂ ਇਹਨਾਂ ਤੇ। ਠੀਕ ਹੈ। ਉਸ ਤੋਂ ਬਾਅਦ ਉਹਨਾਂ ਨੇ ਕਾਲ ਕੀਤੀ। ਇਹ ਦਰਦ ਜਿਹੜਾ ਪੰਜਾਬ ਦੇ ਕਿਸਾਨਾਂ ਦਾ, ਉਹੀ ਦਰਦ ਹਰਿਆਣੇ ਦੇ ਕਿਸਾਨਾਂ ਦਾ ਵੀ ਹੈ। ਮੁਆਵਜ਼ੇ ਉਹਨਾਂ ਨੂੰ ਵੀ ਨਹੀਂ ਪੂਰੇ ਮਿਲ ਰਹੇ, ਮੁਆਵਜ਼ੇ ਇਹਨਾਂ ਨੂੰ ਵੀ ਨਹੀਂ ਮਿਲ ਰਹੇ। ਹੜ੍ਹਾਂ ਦੀ ਮਾਰ ਹੇਠ ਉਹ ਵੀ ਆਏ ਨੇ, ਹੜ੍ਹਾਂ ਦੀ ਮਾਰ ਹੇਠ ਆਪਾਂ ਵੀ ਆਏ ਹਾਂ। ਤੇ ਕਿਸਾਨ ਜਥੇਬੰਦੀਆਂ ਦਾ ਹੁਣ ਤਾਲਮੇਲ ਆਪਸ ਵਿੱਚ ਹੈਗਾ ਹੈ। ਉਸ ਤਾਲਮੇਲ ਦੇ ਹਵਾਲੇ ਨਾਲ ਸਾਂਝਾ ਐਲਾਨ ਕੀਤਾ ਗਿਆ ਕਿ ਸਾਂਝੇ ਤੌਰ ਤੇ ਪੰਜਾਬ ਤੇ ਹਰਿਆਣਾ ਜੀ ਚੰਡੀਗੜ੍ਹ ਆਊਗਾ, ਤੇ ਚੰਡੀਗੜ੍ਹ ਦੇ ਵਿੱਚ ਵੱਡਾ ਧਰਨਾ ਲੱਗੂਗਾ। ਜੇਕਰ ਨਾ ਸੁਣੇਗੀ ਤਾਂ ਪੱਕਾ ਮੋਰਚਾ ਵੀ ਲਾ ਲਾਂਗੇ। ਠੀਕ ਹੈ। ਚੰਡੀਗੜ੍ਹ 'ਚ ਮੋਹਾਲੀ ਵਾਲੇ ਪਾਸੇ ਇੱਕ ਪੱਕਾ ਮੋਰਚਾ ਪਹਿਲਾਂ ਚੱਲ ਰਿਹਾ। ਗਿਣਤੀ ਪੱਖੋਂ ਚਾਹੇ ਉਹ ਬਹੁਤ ਮਤਲਬ ਘੱਟ ਰਹਿ ਗਿਆ, ਪਰ ਫਿਰ ਵੀ ਉਹ ਕਦੇ ਕਦੇ ਜਦੋਂ ਉਬਾਲਾ ਮਾਰਦੇ ਤਾਂ ਸਰਕਾਰਾਂ ਡਰ ਜਾਂਦੀਆਂ ਨੇ। ਸੋ ਇਸ ਲਈ ਉਸ ਦੀ ਚਰਚਾ ਦੇ ਕਾਰਨ ਜਾਂ ਉਸ ਮੋਰਚੇ ਦੇ ਕਾਰਨ ਪਹਿਲਾਂ ਹੀ ਸੜਕਾਂ ਬੰਦ ਨੇ, ਤੇ ਹੁਣ ਇਹਨੂੰ ਲੱਗਦਾ ਕਿ ਜੇ ਆ ਗਏ ਸੜਕਾਂ ਹੋਰ ਬੰਦ ਹੋ ਜਾਣਗੀਆਂ ਜੀ। ਪਰ ਕੀ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਇਹ ਲੱਗਦਾ ਹੈ ਕਿ ਚੰਡੀਗੜ੍ਹ ਲਾਉਣ ਦਾ ਹੱਕ ਨਹੀਂ ਜਿਨ੍ਹਾਂ ਨੂੰ ਧਰਨਾ, ਜਾਂ ਚੰਡੀਗੜ੍ਹ ਆਉਣ ਦਾ ਹੱਕ ਨਹੀਂ? ਉਸੇ ਤਰ੍ਹਾਂ ਜਿਵੇਂ ਦਿੱਲੀ ਜਾਂਦੇ ਹਰਿਆਣਾ ਰੋਕ ਰਿਹਾ ਸੀ, ਉਹ ਦੇਸ਼ ਦੀ ਰਾਜਧਾਨੀ ਜਾਣ ਦੇ ਲਈ ਸਾਨੂੰ ਰੋਕਿਆ ਜਾ ਰਿਹਾ ਸੀ, ਉਸੇ ਤਰ੍ਹਾਂ ਕੀ ਚੰਡੀਗੜ੍ਹ ਕਿਸਾਨਾਂ ਨੂੰ ਆਉਣ ਤੋਂ ਰੋਕਣ ਦਾ? ਬੇਸ਼ੱਕ ਇਹਨਾਂ ਧਰਨਿਆਂ ਨਾਲ, ਇਹਨਾਂ ਮੁਜ਼ਾਹਰਿਆਂ ਨਾਲ ਆਮ ਲੋਕ ਹੁਣ ਔਖੇ ਹੋਣ ਲੱਗੇ ਨੇ। ਹਾਂਜੀ, ਆਮ ਲੋਕ ਮੁਸ਼ਕਲ 'ਚ ਪੈਂਦੇ ਨੇ। ਉਹ ਕਹਿੰਦੇ ਸਾਡਾ ਨੌਕਰੀ ਪੇਸ਼ਾ, ਕੋਰਟ ਕਚਹਿਰੀ, ਪੇਪਰ, ਕਿਸੇ ਦਾ ਐਡਮਿਸ਼ਨ, ਕਿਸੇ ਦਾ ਦਾਖਲਾ, ਕਿਸੇ ਦੀ ਡਿਊਟੀ, ਉਹ ਸਾਰਾ ਕੁਝ ਪ੍ਰਭਾਵਿਤ ਹੁੰਦਾ ਹੈ। ਪਰ ਕਿਸਾਨ ਕਹਿੰਦੇ ਸਾਨੂੰ ਹੱਲ ਦੱਸ ਦਿਓ, ਫਿਰ ਹੋਰ ਕੀ ਆ ਸਾਡੇ ਕੋਲ। ਬਿਲਕੁਲ। ਕਦੋਂ ਦਾ ਕਣਕ ਦਾ ਨੁਕਸਾਨ, ਕਦੋਂ ਦਾ ਮੂੰਗੀ ਦਾ ਨੁਕਸਾਨ, ਕਦੋਂ ਦਾ ਗੁਲਾਬੀ ਸੁੰਡੀ, ਚਿੱਟੀ ਮੱਕੀ, ਤੇ ਕਦੋਂ ਦਾ ਹੁਣ ਕਹਿੰਦੇ ਸੀ 15 ਤਰੀਕ ਤੱਕ ਬਿਨਾਂ ਗਿਰਦਾਵਰੀ ਤੋਂ ਮਿਲ ਜਾਣਗੇ, ਉਲਟਾ ਹੋਰ ਨੁਕਸਾਨ ਹੋਈ ਜਾਂਦਾ। ਪੁਰਾਣੇ ਦਾ ਕੋਈ ਹਿਸਾਬ ਨਹੀਂ। ਐਲਾਨ ਕਰਤੇ ਜੀ, ਚੈੱਕ ਵੰਡਣੇ ਸ਼ੁਰੂ ਹੋ ਗਏ, ਮਿਲਣੇ ਸ਼ੁਰੂ। ਕਹਿੰਦੇ ਮੁਆਵਜ਼ੇ ਕਦੋਂ ਮਿਲਣੇ ਆ? ਇਹੀ ਵਰਤਾਰਾ ਹਰਿਆਣੇ 'ਚ, ਇਹੀ ਵਰਤਾਰਾ ਪੰਜਾਬ 'ਚ। ਸੋ ਇਹਨੂੰ ਦੇਖਦਿਆਂ ਹੋਇਆਂ ਕਿਸਾਨ ਜਥੇਬੰਦੀਆਂ ਨੇ ਸਾਂਝੀ ਕਾਲ ਕੀਤੀ ਕਿ ਅਸੀਂ ਆਵਾਂਗੇ। ਪ੍ਰਵੀਨ ਜੀ, ਫੜੋ ਫੜੀ ਘਰਾਂ 'ਚ ਛਾਪੇਮਾਰੀ, ਕਿਸਾਨ ਆਗੂ ਘਰਾਂ 'ਚੋਂ ਚੱਕੇ, ਪਹਿਲੀ ਕਤਾਰ ਦੇ ਵੀ ਨਾ ਜਥੇਬੰਦੀ ਜਿਨ੍ਹਾਂ ਦੀ ਕਾਲ ਸੀ, ਤੇ ਦੂਜੀ ਕਤਾਰ ਦੇ ਵੀ, ਤੇ ਕਈਆਂ ਦੇ ਨਜ਼ਰਬੰਦ ਕੀਤਾ ਗਿਆ, ਕਈਆਂ ਨੂੰ। ਤੇ ਮੋਹਾਲੀ ਦੇ ਉਹ ਚੰਡੀਗੜ੍ਹ 'ਚ ਐਂਟਰ ਕਰਨ ਦੇ 27 ਪੁਆਇੰਟ ਬਣਦੇ ਆ। 27 ਪੁਆਇੰਟਾਂ ਤੇ ਪੁਲਿਸ ਦੇ ਬੈਰੀਕੇਡ ਤੈਨਾਤ ਨੇ। ਠੀਕ ਹੈ। ਹੋਰ ਛੱਡੋ, SHO ਨੂੰ ਮੂੰਹ ਜ਼ਬਾਨੀ ਹੁਕਮ ਕੀਤਾ ਕਿ ਤੁਸੀਂ ਬਾਈ 5-5 ਟਿੱਪਰ ਲੈ ਕੇ ਆਉਣੇ ਆ ਜੀ। ਇਹਨਾਂ ਸਰਕਾਰੀ ਸਕੂਲਾਂ 'ਚ ਅੱਜ ਕੱਲ, ਮਤਲਬ ਕਿ ਜਿਵੇਂ ਪ੍ਰਾਈਵੇਟ ਸਕੂਲਾਂ 'ਚ ਅੱਜ ਕੱਲ ਨਾ ਅਧਿਆਪਕਾਂ ਨੂੰ ਹੁੰਦਾ ਕਿ ਤੁਹਾਡਾ ਤਨਖਾਹ ਤਾਂ ਵਧੂਗੀ ਅਗਲੇ ਸਾਲ ਜੇ ਤੁਸੀਂ ਐਡਮਿਸ਼ਨਾਂ ਕਰਾਓਗੇ, ਪਹਿਲਾਂ 10 ਨਿਆਣੇ ਲੈ ਕੇ ਆਉਣੇ ਆ। ਠੀਕ ਹੈ। ਤੇ ਉਹ ਫਿਰ ਆਪਣੇ ਮੁਹੱਲਿਆਂ 'ਚ ਫਿਰਦੇ ਨੇ। ਉਹਨੇ ਟਿੱਪਰ ਘਰੇ ਪਏ ਨੇ, ਨਿਆਣਿਆਂ ਵਾਂਗ ਪਏ ਨੇ। SHO ਨੂੰ ਕਹਿੰਦੇ 5-5 ਟਿੱਪਰ ਲੈ ਕੇ ਆਓ, ਤੇ ਕਈ SHO ਨੇ ਕਹਿੰਦੇ ਜੀ ਸਪਸ਼ਟ ਜਵਾਬ ਦਿੱਤਾ ਕਿ ਜਨਾਬ 40 ਲੱਖ 50 ਲੱਖ ਦੀ ਚੀਜ਼ ਅਸੀਂ ਫੂਕਣ ਲਈ ਲਿਆ ਕੇ ਕਿਉਂ ਖੜੀ ਕਰਦੀ ਇੱਥੇ? ਤੇ ਕਿਸੇ ਦੀ ਜਾਇਦਾਦ ਹੈ ਜੀ, ਤੇ ਅਸੀਂ ਨਹੀਂ ਲਿਆ ਸਕਦੇ। ਕਹਿੰਦੇ ਉਹਨਾਂ ਨੇ ਨਾ ਕਰਤੀ। ਸੋ ਇਹ ਸਾਰੇ ਵਰਤਾਰੇ ਦੇ ਵਿਚਾਲੇ 27 ਪੁਆਇੰਟਾਂ ਤੇ ਪੁਲਿਸ ਤੈਨਾਤ ਕੀਤੀ ਗਈ। ਹੁਣ ਟਰੈਲੀਆਂ 'ਚ ਮਿੱਟੀ ਭਰ ਰਾਤ ਦੀ ਖੜੀ ਕਰ ਰਹੇ ਨੇ, ਟਰੈਕਟਰ ਧੱਕੇ ਨਾਲ ਖੜੇ ਕਰ ਰਹੇ ਨੇ, ਕੁਝ ਟਰੱਕ ਰੋਕ ਲਏ ਗਏ ਨੇ, ਕੁਝ ਟਿੱਪਰ ਲਿਆਂਦੇ ਗਏ ਨੇ, ਤਾਂ ਜਦੋਂ ਕਿ ਸਾਰਾ ਤਜਰਬਾ ਪਤਾ ਹੈ ਦਿੱਲੀ ਜਾਂਦਿਆਂ ਫੇਲ ਹੋ ਚੁੱਕਿਆ, ਫਿਰ ਵੀ ਉੱਥੇ ਹੀ ਖੜੇ ਨੇ। ਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ 'ਚ ਦਾਖਲ ਹੋਣ ਤੋਂ ਰੋਕਣ ਦੇ ਲਈ ਪੂਰਾ ਜਦੋਜਹਿਦ ਪੰਜਾਬ ਪੁਲਿਸ ਦਾ ਵੀ ਲੱਗਿਆ, ਪੰਜਾਬ ਸਰਕਾਰ ਦਾ ਵੀ ਲੱਗਿਆ, ਤੇ ਚੰਡੀਗੜ੍ਹ ਪੁਲਿਸ ਦਾ ਲੱਗਣਾ ਹੀ ਲੱਗਣਾ। ਤੇ ਇਹ ਸਭ ਦੇ ਦਰਮਿਆਨ ਸੰਗਰੂਰ 'ਚ ਜੋ ਹਾਦਸਾ ਵਾਪਰਿਆ, ਉਸ ਨੇ ਸਭ ਨੂੰ ਹਲੂਣ ਕੇ ਰੱਖ ਦਿੱਤਾ। ਪੁਲਿਸ ਉਹਨਾਂ ਨੂੰ ਧੱਕੇ ਨਾਲ ਭਜਾ ਰਹੀ ਸੀ, ਡਾਂਗ ਫੇਰ ਰਹੀ ਸੀ, ਭੰਨਤੋੜ ਹੋ ਰਹੀ ਸੀ, ਆਪਸ ਦੇ ਵਿੱਚ ਤਕਰਾਰ, ਬਹਿਸ ਵੱਧ ਰਹੀ ਸੀ। ਉਸ ਖਿੱਚੋਤਾਣ ਦੇ ਵਿੱਚ ਇੱਕ ਕਿਸਾਨ ਬਜ਼ੁਰਗ ਡਿੱਗ ਗਿਆ, ਟਰੈਲੀ ਉੱਪਰੋਂ ਲੰਘ ਗਈ। ਉਹ ਟਰੈਕਟਰ ਵਾਲਾ ਕਿਸਾਨ ਵੀ ਇਸੇ ਮੋਰਚੇ 'ਚ ਆਇਆ ਸੀ, ਉਸ ਨੂੰ ਫੜ ਵੀ ਲਿਆ ਗਿਆ। ਕੁਝ ਕਿਸਾਨ ਜ਼ਖਮੀ ਹੋਏ ਨੇ, ਇੱਕ ਪੁਲਿਸ ਵਾਲੇ ਵੀ 1-2 ਜ਼ਖਮੀ ਹੋਏ ਨੇ, ਉਹ ਜੇਰੇ ਇਲਾਜ ਨੇ। ਇੱਕ ਕਿਸਾਨ ਦੀ ਬਜ਼ੁਰਗ ਦੀ ਜਿਹੜਾ ਟਰੈਲੀ ਥੱਲੇ ਆਇਆ ਸੀ, ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਟੋਲ ਵੀ ਫ੍ਰੀ ਕਰਾਤੇ। ਉਸ ਤੋਂ ਬਾਅਦ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਆਗੂ ਚੱਕੇ ਨੇ ਉਹਨਾਂ ਨੂੰ ਰਿਹਾ ਕਰੋ, ਅਸੀਂ ਨਹੀਂ ਪੱਕਾ ਮੋਰਚਾ ਇੱਥੇ ਵੀ ਲਾ ਲਾਂਗੇ ਤੇ ਉੱਥੇ ਤਾਂ ਲਾਵਾਂਗੇ। ਸੋ ਇਹ ਸਾਰੇ ਵਰਤਾਰੇ 'ਚ ਸਰਕਾਰ ਕਿਤੇ ਨਹੀਂ ਲੱਭ ਰਹੀ। ਠੀਕ ਹੈ। ਸੋ ਇਹ ਚੰਡੀਗੜ੍ਹ ਆਉਣ ਤੋਂ ਰੋਕਣ ਦੀ ਕਵਾਇਦ ਹੈ, ਜਾਂ ਇਹ ਸਰਕਾਰ, ਪੰਜਾਬ ਸਰਕਾਰ ਹੁਣ ਆਪਣੀ ਤਾਕਤ ਦਿਖਾ ਰਹੀ ਆ? ਤੇ ਤਾਂ ਹੀ ਜਥੇਬੰਦੀਆਂ 'ਚ ਜਾਂ ਪੰਜਾਬ 'ਚ ਚਰਚਾ ਹੈ ਕਿ ਸ਼ੁਕਰ ਆ ਭਾਈ ਆ ਬਦਲਾਅ ਵਾਲਿਆਂ ਦੇ ਸਮੇਂ 3 ਖੇਤੀ ਕਾਨੂੰਨ ਨਹੀਂ ਆਏ ਸੀ। ਜੇ ਇਹਨਾਂ ਦੇ ਸਮੇਂ ਆਏ ਹੁੰਦੇ, ਇਹਨਾਂ ਨੇ ਕੇਂਦਰ ਦੀ ਝੋਲੀ 'ਚ ਪੈ ਜਾਣਾ ਸੀ।
ਇਹਨਾਂ ਨੇ ਬਹੁਤ ਕੁਝ ਖਲਾਰਾ ਪਾ ਦੇਣਾ ਸੀ। ਸੋ ਇਹ ਵੀ ਚਰਚਾਵਾਂ ਹੋਣ ਲੱਗੀਆਂ ਨੇ ਜੀ। ਸੋ ਪੰਜਾਬ ਸਰਕਾਰ ਇੱਕ ਦਿਨ ਪਹਿਲਾਂ ਮੇਜ਼ ਤੇ ਬਿਠਾ ਕੇ ਕੱਪ ਨਾਲੇ ਬਿਸਕੁਟ ਖਿਲਾ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਦਮ ਭਰਦੀ ਆ ਤੇ ਦੂਏ ਦਿਨ ਤੋਂ ਆ ਡਾਂਗੋ ਡਾਂਗੀ ਆ। ਕਿਉਂ ਨਹੀਂ ਮਸਲੇ ਹੱਲ ਹੁੰਦੇ? ਇਹ ਆਪਣੇ ਆਪ ਸਵਾਲ ਆ। ਜਿਹੜੇ ਚੁਟਕੀ ਵਜਾ ਕੇ ਕਹਿੰਦੇ ਸੀ 5 ਮਿੰਟ 'ਚ MSP 5 ਮਿੰਟ 'ਚ MSP ਤੇ ਉਹਨਾਂ ਦੇ ਰਾਜ 'ਚ ਹੁਣ ਕਿਸਾਨਾਂ ਦੀਆਂ ਮੌਤਾਂ ਵੀ, ਗ੍ਰਿਫਤਾਰੀਆਂ ਵੀ, ਧਰਨੇ ਵੀ, ਮੁਜ਼ਾਹਰੇ ਵੀ, ਨਾਕੇ ਵੀ, ਰੋਕਾਂ ਵੀ ਤੇ ਚੰਡੀਗੜ੍ਹ 'ਚ ਦਾਖਲੇ ਤੇ ਬੈਨ ਵੀ। ਸੋ ਇਹ ਸਾਰਾ ਵਰਤਾਰਾ ਉਹਨਾਂ ਬਦਲਾਅ ਵਾਲਿਆਂ ਦੇ ਰਾਜ 'ਚ ਆ। ਤੋ ਇੱਥੋਂ ਅੰਦਾਜ਼ਾ ਲਾ ਲਓ ਕੀ ਸਥਿਤੀ ਹੈ। ਜਦੋਂ ਦਿੱਲੀ ਧਰਨਾ ਲੱਗਾ ਸੀ ਤੇ ਇਹਨਾਂ ਲੀਡਰਾਂ ਜਿਹੜੇ ਅੱਜ ਸੱਤਾਧਾਰੀ ਪਾਰਟੀ ਹੈ ਇਹਨਾਂ ਦੇ ਲੀਡਰ ਕਹਿੰਦੇ ਸੀ ਕਿਸਾਨों को राजधानी में जाना चाहिए। उनको ਇਹ ਤਾਂ रोका ਉੱਥੇ क्यों? ਫਿਰਦੇ ਸੀ, ਡੱਬੇ ਲੈ ਫਿਰਦੇ ਸੀ ਸੇਵਾ ਕਰਦੇ। ਹਾਂਜੀ ਹਾਂਜੀ। ਤੇ ਅੱਜ ਉਸੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਡੱਕੇ ਤਾਂ ਡੱਕੇ ਸ਼ਰਮਾ ਜੀ, ਪੰਜਾਬ ਪੁਲਿਸ ਹਾਂ ਕਿਉਂ ਡੱਕ ਰਹੀ ਹੈ? ਕਿਉਂ ਡੱਕੇ? ਸਵਾਲ ਇਹ ਆ। ਹਾਂਜੀ। ਇਹੀ